FMCSA ਦੇ ਵਿੱਚ ਵੀ ਰੋਡ ਵਾਲੇ ਉਹਨਾਂ ਨੂੰ ਕੋਈ ਨੌਲੇਜ ਹੁੰਦੀ ਆ ਕਿ ਪਤਾ ਹੀ ਹੈ ਦੇਖੋ ਗੱਲ ਇਦਾਂ ਆ, FMCSA ਲੈ ਲਓ ਤੁਸੀਂ, ਚਾਹੇ ਕਾਰਬ ਲੈ ਲਓ, ਚਾਹੇ ਤੁਸੀਂ ਕੋਈ ਮਹਿਕਮਾ ਲੈ ਲਓ, ਇਹਨਾਂ ਮਹਿਕਮਿਆਂ ਦੇ ਵਿੱਚ ਜਿਹੜੇ ਅਸਲ ਜਿਹੜੇ ਤਜਰਬੇ ਵਾਲੇ ਲੋਕ ਆ ਬਹੁਤ ਘੱਟ ਹੁੰਦੇ ਆ। ਜੇ ਆਪਾਂ ਕਾਰਬ ਦਾ ਲੈ ਲਈਏ, ਅਸੀਂ ਕਾਰਬ ਦੀ ਗੱਲ ਅਸੀਂ ਕਰਦੇ ਕਿਉਂਕਿ ਸਾਡੇ ਘਰ ਦੇ ਨੇੜੇ ਆ ਕਾਫੀ, ਸੋ ਕਾਰਬ ਦੀ ਗੱਲ ਕਰਦੇ ਆ। ਜੇ ਕਾਰਬ ਤੁਹਾਡੇ ਸੇ ਧੂਆਂ ਹੋਣਾ ਹੀ ਨਹੀਂ ਹੈ ਜੇ ਕਾਰਬ ਦੇ ਲਾਗੇ, ਫਿਰ ਤਾਂ ਤੁਹਾਡੇ ਤੇ ਧੂਆਂ ਹੋਣਾ ਹੀ ਨਹੀਂ ਮਾਸਾ ਵੀ। ਨਹੀਂ, ਕਾਰਬ ਦੇ ਆਪਣੇ ਘਰ ਲਾਗੇ ਦਾ ਮਤਲਬ ਇਹ ਹੈ ਵੀ ਆਪਣੇ ਕੈਲੀਫੋਰਨੀਆ ਦੀ ਗੱਲ ਕਰਦੇ ਆ, ਕਿਉਂਕਿ ਆਪਣੇ ਘਰ ਲਾਗੇ ਆਪਣਾ ਜ਼ਿਆਦਾ ਵਾਹ ਪੈਂਦਾ ਉਹਨਾਂ ਨਾਲ। ਮੈਂ ਕਿਹਾ ਕਿਤੇ ਕਾਰਬ ਦਾ ਦਫ਼ਤਰ ਹੀ ਤੁਹਾਡੇ ਘਰ ਦੇ ਲਾਗੇ ਆ। ਨਹੀਂ, ਉਹ ਤੁਹਾਡੇ ਲਾਗੇ ਵੀ ਹੈਗਾ ਰਾਜਕਿਰਨ, ਤੁਹਾਡੇ ਸਟੂਡੀਓ ਦੇ ਲਾਗੇ ਉੱਥੇ ਹੈਗਾ, ਨਾਲ ਹੀ ਹੈ ਬਿਲਕੁਲ ਸੈਂਟਰਲ ਵੈਲੀ। ਸਾਨੂੰ ਤਾਂ ਕੋਈ ਸਹੂਲਤ ਨਹੀਂ ਮਿਲੀ, ਧੂਆਂ ਦਾ ਤਾਂ ਉਦਾਂ ਹੀ ਹੈ ਇੱਥੇ ਤਾਂ। ਸੋ ਇਹ ਕਾਰ ਤੋਂ ਆਪਾਂ ਜੇ ਗੱਲ ਸ਼ੁਰੂ ਕਰ ਲਈਏ ਤਾਂ ਅਸੀਂ ਕਈ ਵਾਰੀ ਉਹਨਾਂ ਨੂੰ ਮਿਲਦੇ ਹੁੰਦੇ ਹਾਂ, ਗੱਲ ਕਰਦੇ ਹੁੰਦੇ, ਤੇ ਕਈ ਵਾਰੀ ਪੁੱਛੀਦਾ ਵੀ ਤੁਹਾਡਾ ਕੀ ਤਜਰਬਾ ਟਰੱਕਿੰਗ ਦੇ ਨਾਲ, ਤੇ ਸਾਨੂੰ ਇਹ ਲੱਗਦਾ ਹੁੰਦਾ ਵੀ ਬਿਲਕੁਲ ਹੀ ਮਤਲਬ, ਕਿਉਂਕਿ ਦੇਖੋ ਗੱਲ ਏਦਾਂ ਆ ਜਾਂਦੀ ਆ। ਹੁਣ ਤੁਸੀਂ ਆਪਣੇ ਪੋਲੀਟੀਸ਼ੀਅਨ ਦੇਖ ਲਓ, ਜਿੰਨੇ ਪੋਲੀਟੀਸ਼ੀਅਨ ਆਪਣੇ ਕਾਨੂੰਨ ਬਣਾਉਂਦੇ ਆ, ਜਿਹੜੇ ਕਾਨੂੰਨ ਬਣਾਉਂਦੇ ਆ, ਹੁਣ ਜਿਹੜਾ ਇੱਥੇ ਕਈ ਕਾਨੂੰਨ ਬਣੇ ਹੈਗੇ ਕੈਲੀਫੋਰਨੀਆ ਦੇ ਵਿੱਚ, ਉਹ ਜਿਹੜੇ ਪੋਲੀਟੀਸ਼ੀਅਨ ਉਹਨਾਂ ਨੂੰ ਇੰਟਰੋਡਿਊਸ ਕਰਦੇ ਆ, ਉਹਨਾਂ ਨੂੰ ਜਾ ਕੇ ਪੁੱਛੋ ਵੀ ਉਹਨਾਂ ਦਾ ਕੋਈ ਪਿਛੋਕੜ ਹੈਗਾ ਇਹਦੇ ਵਿੱਚ, ਉਹਨਾਂ ਨੂੰ ਪਤਾ ਕੁਛ। ਇਹ ਸਭ ਜਿਹੜਾ ਪੋਲੀਟੀਕਲ ਮਸਲੇ ਆ ਨਾ, ਇਹ ਜਿਹੜੀਆਂ ਕਮੇਟੀਆਂ, ਇਹਦੇ ਵਿੱਚ ਜਿਹੜੇ ਤਜਰਬੇ ਵਾਲੇ ਲੋਕ ਬਹੁਤ ਥੋੜੇ ਹੁੰਦੇ ਆ। ਐਡਵਾਈਜ਼ਰਾਂ ਦੇ ਉੱਤੇ ਆ ਸਾਰੀ ਗੇਮ, ਇਹ ਸਾਰੀ ਤਜਰਬੇ ਵਾਲੇ ਬੰਦੇ ਜਿਹੜੇ ਆ ਬਹੁਤ ਥੋੜੇ ਹੁੰਦੇ ਆ। ਕਈ ਜਿਹੜੇ ਆ ਐਡਵਾਈਜ਼ਰੀ ਬੋਰਡ ਬਣਦੇ ਆ, ਕਈ ਚੀਜ਼ਾਂ ਬਣਦੀਆਂ, ਉਹਦੇ ਵਿੱਚ ਕਈ ਵਾਰੀ ਕੋਸ਼ਿਸ਼ ਕੀਤੀ ਜਾਂਦੀ ਆ ਵੀ ਜਿਹੜੇ ਬੈਕਗਰਾਊਂਡ ਵਾਲੇ, ਟਰੱਕਿੰਗ ਬੈਕਗਰਾਊਂਡ ਵਾਲੇ ਹੋਣ। ਅਸੀਂ ਵੀ ਟਾਈਮ ਟੂ ਟਾਈਮ ਕੋਸ਼ਿਸ਼ ਕਰਦੇ ਰਹਿੰਦੇ ਆ। ਕਈ ਜਿਹੜੇ ਐਡਵਾਈਜ਼ਰੀ ਬੋਰਡ ਬਣਦੇ ਹੈਗੇ ਆ, ਉਹਨਾਂ ਦੇ ਵਿੱਚ ਆਪਾਂ ਸ਼ਿਰਕਤ ਕਰੀਦੀ ਆ, ਆਪਣਾ ਨਾਂ ਹੁੰਦਾ ਆ, ਪਰ ਕਈ ਵਾਰੀ ਜਿਹੜਾ ਆ ਉਹ ਕਈ ਥਾਵਾਂ 'ਤੇ ਨਹੀਂ ਹੁੰਦਾ। ਸੋ ਗੱਲ ਇਹ ਹੈ ਕਿ ਜਿਵੇਂ ਕਹਿ ਲਓ ਕਿ ਡਿਫਰੈਂਟ ਚੀਜ਼ਾਂ ਹੈਗੀਆਂ, ਡਿਫਰੈਂਟ ਸਟੇਟਸ ਆ, ਡਿਫਰੈਂਟ ਏਰੀਆਜ਼ ਆ, ਉਹਦੇ ਵਿੱਚ ਕਈ ਵਾਰੀ ਐਡਵਾਈਜ਼ਰੀ ਬੋਰਡ ਬਣਦੇ ਰਹਿੰਦੇ ਆ, ਕਈਆਂ ਦੇ ਵਿੱਚ ਨਾਂ ਆ ਜਾਂਦਾ, ਕਈਆਂ ਦੇ ਵਿੱਚ ਨਹੀਂ ਆਉਂਦਾ। ਪਰ ਇਹ ਆ ਵੀ ਡੈਫੀਨੇਟਲੀ ਇਹ ਤੁਹਾਡੀ ਗੱਲ ਸੱਚੀ ਆ ਵੀ ਜਿਹੜੇ ਕਾਨੂੰਨ ਬਣਾਉਣ ਵਾਲੇ ਆ, ਉਹਨਾਂ ਦੇ ਵਿੱਚ ਇਸ ਚੀਜ਼ ਦੀ ਬਾਹਲੀ ਜ਼ਿਆਦਾ ਕਮੀ ਨੌਲੇਜ ਜਦੋਂ। ਹਰਜੋਤ ਸਿੰਘ, ਸੌਰੀ, ਇੱਕ ਚੀਜ਼ ਮੈਂ ਪ੍ਰਾਈਮ ਐਗਜ਼ਾਮਪਲ ਦਿੰਦਾ। ਹੁਣ ਐਰਿਕਾ ਕਰਕ ਆ, ਉਸਨੂੰ 에ਅਰ ਫੋਰਸ ਅਕੈਡਮੀ ਬੋਰਡ ਦਾ ਮੈਂਬਰ ਬਣਾਤਾ। ਉਹਦੀ ਹੈ ਕੀ ਪਿਛੋਕੜ, ਕੀ ਆ? ਚਾਰਲੀ ਕਰਕ ਦੀ ਵਿਡੋ ਆ, ਬਸ ਇਹੀ ਆ। ਉਹਦੇ ਕਰਕੇ ਉਹਨੂੰ ਹਰ ਥਾਂ ਦੇ ਉੱਤੇ ਧੱਕੀ ਜਾ ਰਹੇ ਆ ਵੀ ਚੱਲ ਹੁਣ ਤੂੰ ਏਦਾਂ ਕਰ, ਓਦਾਂ ਕਰ, ਉਹਦੀ ਲੈਗੇਸੀ ਨੂੰ ਲਈ ਵੀ 에ਅਰ ਫੋਰਸ ਦਾ ਕਿੱਥੇ ਕੰਮ, ਕਿੱਥੇ ਉਹ ਇੱਕ ਬੋਲਣ ਵਾਲੀ ਇੱਕ ਮਾਡਲ ਜਿਹੜੀ ਉਹ ਰਹੀ ਆ ਵੀ ਉਹਦਾ ਕੰਮ ਕੀ ਆ? ਤੁਸੀਂ ਹਿਸਾਬ ਲਾ ਲਓ ਵੀ ਏਦਾਂ ਤੇ ਅਪਾਇੰਟਮੈਂਟਸ ਹੁੰਦੀਆਂ, ਤੇ ਆਪੇ ਸਹਿਜੇ ਅੰਦਾਜ਼ਾ ਲਾ ਲਓ ਵੀ ਫਿਰ ਕਾਰਬ ਦੇ ਵਿੱਚ ਤੇ FMCSA ਦੇ ਵਿੱਚ ਤੇ DOT ਦੇ ਵਿੱਚ ਕਿੱਦਾਂ ਦੇ ਬੰਦੇ ਜਿਹੜੇ ਉਹ ਲੱਗੇ ਹੋਣਗੇ, ਆਪੇ ਅੰਦਾਜ਼ਾ। ਪਰ ਇੱਕ ਗੱਲ ਜ਼ਰੂਰ ਆ, ਆਪਣੇ ਰਮਨਜੀਤ ਰਾਜ ਜੀ, ਇੰਡੀਆ ਨਾਲੋਂ ਜਾਂ ਹੋਰ ਮੁਲਕਾਂ ਨਾਲੋਂ ਅਮਰੀਕਾ 'ਚ ਜਦੋਂ ਵੀ ਕੋਈ ਲਾ ਬਣਦਾ, ਜਦੋਂ FMCSA 'ਚ ਕੋਈ ਵੀ ਹੁੰਦਾ, ਕਮੈਂਟ ਮੰਗਦੇ ਆ, ਉਹ ਆਪਾਂ ਹਮੇਸ਼ਾ ਕਹਿੰਦੇ ਉਹ ਤੁਹਾਡੇ ਕੋਲ ਹੱਕ ਹੁੰਦਾ ਆ, ਉਹਦੇ ਕਮੈਂਟਾਂ ਦੀ ਧੂੜੀ ਲਿਆ ਦਿਓ, ਹਜ਼ਾਰਾਂ ਲੱਖਾਂ ਦੇ ਹਿਸਾਬ ਨਾਲ ਹੋਣ, ਫਿਰ ਅਗਲੇ ਨੂੰ ਪਤਾ ਲੱਗਦਾ ਵੀ ਨਹੀਂ ਯਾਰ, ਇਹਦੇ ਵਿਰੋਧ 'ਚ ਆ, ਆਪਾਂ ਆਹ ਨਾ ਕਰੀਏ। ਉਹਦਾ ਆਪਾਂ ਸਾਰੇ ਜਿਹੜੇ ਆ ਇੰਨਾ ਰੌਲਾ ਪਾਉਣ ਦੇ ਬਾਵਜੂਦ ਵੀ ਬਹੁਤ ਠੰਡੇ ਰਹਿੰਦੇ ਹੈਗੇ ਆ।